ओ मैं गबरू शेर पंजाब दा ओ मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा ओ मेरे लोया दुनिया मन दी मेरा ठीक है। अस्सलाम वालेकुम दोस्तों, वेलकम टू पंजाबी शौक। दोस्तों खुशामदीद कहने हैं ਤੁਹਾਡੇ ਆਪਣੇ YouTube ਚੈਨਲ ਪੰਜਾਬੀ ਸ਼ੌਕ 'ਚ। ਤੇ ਦੋਸਤੋ ਜਿਸ ਤਰ੍ਹਾਂ ਕਿ ਪਤਾ ਹੈਗਾ ਤੁਹਾਡੇ ਸ਼ੌਕ ਦੇ ਹਵਾਲੇ ਨਾਲ ਵੀਡੀਓਜ਼ ਲੈ ਕੇ ਆਈ ਦੀਆਂ ਆਪਣੇ ਪੰਜਾਬੀ ਸ਼ੌਕ ਚੈਨਲ ਤੇ ਬਾਕੀ ਜਿਸ ਤਰ੍ਹਾਂ ਤੁਸੀਂ ਵੀਡੀਓਜ਼ ਦੇਖਦੇ ਰਹਿੰਦੇ ਹੋ ਕਾਫੀ ਬਣਾਈ ਦੀਆਂ ਨੇ ਸੇਲ ਪਰਚੇਜ਼ ਦੇ ਹਵਾਲੇ ਨਾਲ ਵੀ ਸ਼ੌਕ ਦੇ ਹਵਾਲੇ ਨਾਲ। ਤੇ ਫੈਸਲਾਬਾਦ ਦੇ ਅੱਜ ਇੱਕ ਏਰੀਏ ਦੇ ਵਿੱਚ ਮਦੀਨਾ ਟਾਊਨ ਦਾ ਇੱਕ ਏਰੀਆ ਜਿੱਥੇ ਅਸੀਂ ਹਾਜ਼ਰ ਹੋਏ ਹਾਂ। ਆਪਣੇ ਇੱਕ ਸਬਸਕ੍ਰਾਈਬਰ ਨੇ ਸਾਡੀ ਵੀਡੀਓਜ਼ ਵੇਖਦੇ ਨੇ, ਸਾਨੂੰ ਫੋਲੋ ਕਰਦੇ ਆ ਤੇ ਇਹਨਾਂ ਨੇ ਆਪਣਾ ਬੜਾ ਅੱਛਾ ਸ਼ੌਕ ਕਰ ਰਿਹਾ ਹੈਗਾ ਡੌਗਸ ਦੇ ਵਿੱਚ। ਦੋ ਤਰ੍ਹਾਂ ਦੀ ਬਰੀਡਸ ਇਹਨਾਂ ਦੇ ਕੋਲ ਨੇ, ਇੱਕ ਜਰਮਨ ਸ਼ੈਫਰਡ ਦੇ ਵਿੱਚ ਕੰਮ ਕਰ ਰਹੇ ਨੇ, ਕੰਮ ਕੀ ਕਰ ਰਹੇ ਨੇ ਸ਼ੌਕ ਕਰ ਰਹੇ ਆ, ਤੇ ਦੂਸਰਾ ਜਿਹੜਾ ਹੈਗਾ ਇਹ ਪੁਡਲ ਬਰੀਡ ਹੈ ਇਹਨਾਂ ਦੇ ਕੋਲ, ਟੌਏ ਬਰੀਡ ਜਿਹੜੀ ਹੈਗੀ ਆ। ਤੇ ਸਭ ਤੋਂ ਪਹਿਲੇ ਤੁਹਾਨੂੰ ਵੀਡੀਓ 'ਚ ਉਹ ਚੈੱਕ ਕਰਵਾਵਾਂਗੇ। ਤੇ ਦੋਸਤੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓਜ਼ ਦੇਖਣੀ ਹੁੰਦੀ ਹੈ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਅਸੀਂ ਡਿਫਰੈਂਟ ਬਰੀਡ ਦੇ ਉੱਪਰ ਕੰਮ ਕਰੀਦਾ ਵਾ, ਜਗ੍ਹਾ ਤੇ ਪਹੁੰਚ ਕੇ ਜਾ ਕੇ ਤੁਹਾਨੂੰ ਮਾਲੂਮਾਤ ਲੈ ਕੇ ਦੇਈਦੀ ਆ। ਤੇ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਕਮੈਂਟ ਦੇ ਵਿੱਚ ਸਾਨੂੰ ਪਤਾ ਚੱਲ ਜਾਏਗਾ ਕਿ ਦੋਸਤਾਂ ਨੇ ਫਲਾਂ ਬਰੀਡ ਦੇਖਣੀ। ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਪਹੁੰਚੀਏ ਤੇ ਤੁਹਾਨੂੰ ਚੈੱਕ ਕਰਵਾਈਏ। ਤੇ ਜਨਾਬ ਅੱਜ ਆਪਣੇ ਸ਼ਹਿਰ ਫੈਸਲਾਬਾਦ ਲੈਲਪੁਰ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਤੇ ਬਾਈ ਨਾਲ ਤੁਹਾਨੂੰ ਮਿਲਵਾਵਾਂਗੇ ਤੇ ਵੀਡੀਓ ਦੇ ਵਿੱਚ ਆਪਣਾ ਤੁਹਾਨੂੰ ਉਹਨਾਂ ਦਾ ਸ਼ੌਕ ਚੈੱਕ ਕਰਵਾਉਣੇ ਆ ਔਰ ਜਿਹੜੀ ਬਰੀਡਸ ਉਹਨਾਂ ਦੇ ਕੋਲ ਟੌਏ ਬਰੀਡ ਦੇ ਵਿੱਚ ਹੈ ਵਾ ਉਹਦੇ ਮੁਤਲਕ ਮਾਲੂਮਾਤ ਲੈ ਕੇ ਦਿੰਨੇ ਆ ਕਿ ਕੈਸੀ ਬਰੀਡ ਹੈਗੀ ਆ। ਤੁਸੀਂ ਦੇਖ ਰਹੇ ਆ ਅਸੀਂ ਵੀਡੀਓ ਬਣਾ ਰਹੇ ਆ ਤੇ ਮੁਸਲਸਲ ਉਹਦਾ ਹੀ ਸ਼ੋਰ ਪਿੱਛੇ ਆ ਰਿਹਾ ਕਿ ਇੰਨੀ ਐਕਟਿਵ ਬਰੀਡ ਹੈਗੀ ਹੈ। दोस्तों पंजाबी शौक तो नए हो, सब्सक्राइब करो, वीडियो ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਵੀਡੀਓ ਕੈਸੀ ਲੱਗੀ ਹੈ। ਹੁਣ ਤੁਹਾਨੂੰ ਭਾਈ ਨਾਲ ਮਿਲਵਾਉਂਦੇ ਆ ਤੇ ਵੀਡੀਓ ਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਉਹਨਾਂ ਦੀ ਫੀਮੇਲ ਚੈੱਕ ਕਰੋ ਤੇ ਫਿਰ ਤੁਹਾਨੂੰ ਭਾਈ ਨਾਲ ਮਿਲਵਾ ਕੇ ਉਹਦੇ ਮੁਤਲਕ ਮਾਲੂਮਾਤ ਲੈ ਕੇ ਦਿੰਨੇ ਦੋਸਤੋ ਜੀ। ਤੇ ਦੋਸਤੋ ਇਹ ਫੀਮੇਲ ਜੀ ਠੀਕ ਹੈ, ਬਾਕੀ ਦੇਖ ਲਓ ਬਹੁਤ ਹੀ ਅਗਰੈਸਿਵ ਤੇ ਇਹ ਫੀਮੇਲ ਹੈ ਜਨਾਬ। ਬਾਕੀ ਦੀ ਮਾਲੂਮਾਤ ਜਿਹੜੀ ਹੈਗੀ ਹੈ ਤੁਹਾਡੇ ਅੱਗੇ ਇਹਦੇ ਜਿਹੜੇ ਓਨਰ ਨੇ ਉਹਨਾਂ ਕੋਲ ਲੈ ਕੇ ਦੇਵਾਂਗੇ ਕਿ ਕਿਹੜੀ ਨਸਲ ਦੀ ਆ ਉਹ ਬਸ ਕਰ ਵੀ ਬਸ ਕਰ। ਬਹੁਤ ਹੀ ਖੂਬਸੂਰਤ ਦੋਸਤੋ ਚਿਹਰੇ ਤੇ ਦੇਖੋ ਤੁਸੀਂ ਇਹਨੇ ਬਿਲਕੁਲ ਆਪਣਾ ਵਾਲਾਂ ਨਾਲ ਭਰਿਆ ਹੋਇਆ ਚਿਹਰਾ ਨਜ਼ਰ ਨਹੀਂ ਆ ਰਿਹਾ ਤੇ ਬੜੀ ਖੂਬਸੂਰਤ ਚੀਜ਼ ਆ। ਤੇ ਮਹਾਰਾਜ ਜਿੰਨੀ ਖੂਬਸੂਰਤ ਆ ਕਹਿੰਦੇ ਆ ਖੂਬਸੂਰਤੀ ਉਨੀ ਖਤਰਨਾਕ ਵੀ ਹੁੰਦੀ ਹੈ ਤੇ ਵਾਕਈ ਬਹੁਤ ਖਤਰਨਾਕ ਚੀਜ਼ ਹੈਗੀ ਆ ਤੇ ਬੜੀ ਪਿਆਰੀ ਫੀਮੇਲ ਆ ਟੌਏ ਬਰੀਡ ਦੇ ਵਿੱਚ। ਬਾਕੀ ਜਿਹੜਾ ਕਿ ਤੁਹਾਨੂੰ ਇਹਨਾਂ ਦੇ ਓਨਰ ਨੇ ਭਾਈ ਨਾਲ ਮਿਲਾਵਾਂਗੇ, ਨਾਲ ਉਹਨਾਂ ਕੋਲ ਮਾਲੂਮਾਤ ਲੈ ਕੇ ਦੇਵਾਂਗੇ। ਇੱਕ ਸਾਡੀ ਗੱਲ ਜੇ ਕੋਈ ਸਾਡੀ ਗੱਲ ਤੁਹਾਨੂੰ ਸੁਣਨ ਦਵੇ ਤੇ ਤਾਦੇ ਆ ਨਾ ਬਹੁਤ ਹੀ ਐਕਟਿਵ ਦੋਸਤੋ ਠੀਕ ਹੈ, ਖੂਬਸੂਰਤੀ ਦੇ ਨਾਲ ਐਕਟਿਵ ਵੀ ਬੜੀ ਹੈ। ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਫੀਮੇਲ ਹੈ। ਤੇ ਬਾਕੀ ਦੋਸਤੋ ਵੀਡੀਓ ਦੇ ਵਿੱਚ ਅੱਗੇ ਇਹਨਾਂ ਨੇ ਓਨਰ ਨਾਲ ਤੁਹਾਨੂੰ ਮਿਲਵਾਨੇ ਆ ਤੇ ਉਹੀ ਤੁਹਾਨੂੰ ਦੱਸਣਗੇ ਇਹਦੇ ਮੁਤਲਕ ਮਾਲੂਮਾਤ। ਤੇ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਫਿਰ ਜੀ ਦੋਸਤੋ। ਤੇ ਇਹ ਆਪਣੇ ਭਾਈ ਨੇ। ਸਭ ਤੋਂ ਪਹਿਲੇ ਤਾਂ ਤੁਸੀਂ ਜਨਾਬੇ ਵਾਲਾ ਆਪਣਾ ਇੰਟਰੋਡਕਸ਼ਨ ਕਰਾਓ ਤੇ ਇਹ ਵੀ ਦੱਸਿਓ ਕਿ ਪੰਜਾਬੀ ਸ਼ੌਕ ਨੂੰ ਕਿੰਨੀ ਕੁ ਦੇਰ ਤੋਂ ਫੋਲੋ ਕਰ ਰਹੇ ਹੋ। ਆਪਣਾ ਨਾਮ, ਆਪਣਾ ਏਰੀਆ, ਉਹਨਾਂ ਤੋਂ ਸ਼ੁਰੂਆਤ ਕਰੋ। ਮੈਨੂੰ ਜੀ ਮੇਰਾ ਨਾਮ ਆਕਾਸ਼ ਹੈ ਤੇ ਮਦੀਨਾ ਟਾਊਨ ਦੇ ਇਲਾਕੇ ਤੋਂ ਮੇਰਾ ਤਾਲੁਕ ਹੈ ਤੇ ਘਰ ਦੇ ਵਿੱਚ ਹੀ ਮੈਂ ਆਪਣਾ ਸ਼ੌਕ ਜਿਹੜਾ ਉਹਨੂੰ ਕਰਦਾ ਪਿਆ। ਤੇ ਪੰਜਾਬੀ ਸ਼ੌਕ ਨੂੰ ਮੈਨੂੰ ਫੋਲੋ ਕਰਦੇ ਨੂੰ ਤਕਰੀਬਨ ਕੋਈ ਦੂਸਰਾ ਸਾਲ ਹੈ ਤੇ ਇਹ ਸਾਲ ਕੋਈ ਕਰੋਨਾ ਵਾਇਰਸ ਦੇ ਵਿੱਚ ਤੇ ਉਸ ਤਰ੍ਹਾਂ ਹੀ ਥੋੜੀਆਂ ਵੀਡੀਓ ਆਈਆਂ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਮੁਕੰਮਲ ਵੀਡੀਓ ਇਹਨਾਂ ਦੀ ਦੇਖਦੇ ਆ ਤੇ ਉਸ ਤਰ੍ਹਾਂ ਵੀ ਇਹਨਾਂ ਨੂੰ ਫੋਲੋ ਕਰਦੇ ਆ। ਤੇ ਜਨਾਬੇ ਵਾਲੀ ਕੁਝ ਆਪਣਾ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਤੁਹਾਨੂੰ ਫੋਲੋ ਕਰਦੇ ਆ ਰਹੇ ਹੋ, ਜ਼ਾਹਰੀ ਗੱਲ ਕੁਝ ਮਾਲੂਮਾਤ ਸੀ ਤੁਹਾਨੂੰ ਪਤਾ ਵਾਲਦਾ ਬਿਮਾਰ ਸੀਗੇ, ਅੱਲਾ ਜਨਮ ਨਸੀਬ ਕਰੇ ਫੌਤ ਹੋ ਗਿਆ, ਇਸ ਕਰਕੇ ਸਾਡਾ ਚੈਨਲ ਜਿਹੜਾ ਹੈਗਾ ਵਾ ਵੀਡੀਓਜ਼ ਅਪਲੋਡ ਨਹੀਂ ਹੋ ਸਕੀਆਂ, ਨਵੀਆਂ ਵੀਡੀਓ ਆ ਸਕੀਆਂ। ਬਹਰਾਲ ਹੁਣ ਦੋਸਤਾਂ ਦੀ ਫਰਮਾਇਸ਼ ਅਸੀਂ ਅੱਜ ਤੁਹਾਡੇ ਕੋਲ ਹਾਜ਼ਰ ਹੋਏ ਆ ਤੇ ਆਪਣਾ ਤੁਸੀਂ ਨਾਮ ਦੱਸ ਦਿੱਤਾ ਜੀ? ਹਾਂਜੀ ਠੀਕ ਹੋ ਗਿਆ। ਤੇ ਅਸੀਂ ਦੋਸਤਾਂ ਦੀ ਫਰਮਾਇਸ਼ ਤੇ ਤੁਹਾਡੇ ਕੋਲ ਹਾਜ਼ਰ ਹੋਏ ਆ ਜਨਾਬੇ ਵਾਲੀ। ਤੇ ਵੀਡੀਓਜ਼ ਦੇ ਵਿੱਚ ਜਿਹੜੀ ਦੋਸਤਾਂ ਨੇ ਤੁਹਾਡੀ ਇਹ ਫੀਮੇਲ ਵੇਖੀ ਹੈ ਇਹ ਬਰੀਡ ਦੇ ਮੁਤਲਕ ਸਾਨੂੰ ਮਾਲੂਮਾਤ ਦਿਓ ਕਿ ਇਹ ਕਿਹੜੀ ਨਸਲ ਆ ਔਰ ਤੁਸੀਂ ਕਿੱਥੋਂ ਲਈ ਹੈ। ਇਹ ਜੀ ਅਮਰੀਕਨ ਪੂਡਲ ਹੈ, ਟੌਏ ਬਰੀਡ ਇਹਨੂੰ ਕਿਹਾ ਜਾਂਦਾ। ਤੇ ਇਹ ਜੱਟਾਂ ਦਾ ਪੰਜਾਬੀ ਚੈਨਲ ਆ ਸਾਡਾ, ਸਾਨੂੰ ਟੌਏ ਦਾ ਵੀ ਮਤਲਬ ਦੱਸੋ ਕਿ ਕਿਹੜੀ ਬਰੀਡ ਕਹਿ ਰਹੇ ਹੋ। ਟੌਏ ਬਰੀਡ ਯਾਨੀ ਕਿ ਇਹ ਸਿਰਫ ਖਿਡੌਣੇ ਵਾਸਤੇ ਆ, ਇਹਨੂੰ ਕੋਈ ਉਹ ਨਹੀਂ ਕਿ ਕਿਸੇ ਨੇ ਸਿਕਿਉਰਿਟੀ ਵਾਸਤੇ ਰੱਖਿਆ ਹੁੰਦਾ। ਉਸ ਤਰ੍ਹਾਂ ਵੈਸੇ ਬੜੇ ਅਲਰਟ ਡੌਗ ਨੇ, ਧਿਆਨ ਰੱਖਦੇ ਆ ਹਰ ਵੇਲੇ। ਤੇ ਤੁਸੀਂ ਦੱਸ ਰਹੇ ਹੋ ਕਿ ਪੰਜਾਬੀ ਆਪਣੇ ਡੇਰਿਆਂ ਦੇ ਵੇਖਿਆ ਹੋਵੇ ਤੇ ਉਹ ਨਾਲ ਇੱਕ ਬੁਲੀ ਰੱਖਿਆ ਹੁੰਦਾ ਤੇ ਇੱਕ ਛੋਟਾ ਰੱਖਿਆ ਹੁੰਦਾ ਬਿਲਕੁਲ ਕੋਈ ਸ਼ੱਕ ਨਹੀਂ, ਉਹ ਸਿਰਫ ਦੱਸਣ ਵਾਸਤੇ ਕਿ ਕੋਈ ਆ ਰਿਹਾ। ਤੇ ਇਸ ਤਰ੍ਹਾਂ ਹੀ ਇਹਦਾ ਵੀ ਹੈ ਕਿ ਇਹ ਵੀ ਜਿਹੜਾ ਨਾ ਬੜਾ ਸ਼ੋਰ ਮਚਾਉਂਦਾ, ਕਿਸੇ ਨੂੰ ਨਹੀਂ ਲਾਗੇ, ਘਰ ਦੇ ਬਾਹਰ ਵੀ ਨਹੀਂ ਕਿਸੇ ਨੂੰ ਆਉਣ ਦਿੰਦਾ।
ਤੇ ਜਿਸ ਤਰ੍ਹਾਂ ਕਿ ਆਪਾਂ ਤੁਸੀਂ ਦੋਸਤੋ ਦੇਖ ਰਹੇ ਹਾਂ ਅਸੀਂ ਵੀਡੀਓ ਦੇ ਵਿੱਚ ਆਪਣਾ ਉਹ ਮੁੰਡਾ ਹੀ ਸ਼ੋਰ ਆ ਰਿਹਾ, ਮੁਸਲਸਲ ਸ਼ੋਰ ਆ ਰਿਹਾ। ਇਹਦੀ ਵਜ੍ਹਾ ਕੀ ਹੈ ਕਿ ਇੱਕ ਸਾਡੇ ਕੈਮਰਾਮੈਨ ਤੇ ਮੈਂ ਦੋਨੋਂ ਨਵੇਂ ਭਾਈ ਅਸੀਂ ਇੰਟਰ ਹੋਏ ਆ ਇਹਨਾਂ ਦੇ ਇੱਥੇ, ਤੇ ਉਹ ਸਾਡੇ ਆਪਣਾ ਇੰਟਰਸਟ ਦੀ ਵਜ੍ਹਾ ਨਾਲ ਕਹਿ ਲਓ ਕਿ ਉਹ ਡਿਸਟਰਬ ਹੋ ਰਹੀ ਹੈ ਔਰ ਅਲਰਟ ਹੋ ਗਈ ਇਸੇ ਤਰ੍ਹਾਂ ਹੀ ਹੈ ਜੀ। ਬਿਲਕੁਲ ਜੀ ਬਿਲਕੁਲ। ਤੇ ਦੋਸਤੋ ਮੈਂ ਦੂਸਰਾ ਤੁਹਾਨੂੰ ਦੱਸ ਦਵਾਂ, ਟੌਏ ਬਰੀਡ ਦੇ ਮਤਲਬ ਗੱਲ ਕਹਿ ਰਿਹਾ ਸੀ ਕਿ ਭਾਈ ਨੇ ਜਿਹੜੀ ਗੱਲ ਕੀਤੀ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਪੰਜਾਬੀ ਚੈਨਲ ਕਾਫੀ ਦੋਸਤ ਜਿਹੜੇ ਨਏ ਨੇ ਹੁੰਦੇ, ਆਕਾਸ਼ ਭਾਈ ਨੇ ਨਹੀਂ ਸਮਝ ਲੱਗਦੀ, ਜ਼ਰਾ ਉਹਨਾਂ ਨੂੰ ਸਮਝਾ ਦਈਏ ਕਿ ਇਹ ਐਜ਼ ਏ ਖਿਲੌਣਾ ਟਾਈਪ ਕਹਿ ਲਓ ਕਿ ਪੰਜਾਬੀ ਚ ਕਹਿ ਲਓ ਤਾਂ ਸ਼ੋਅ ਪੀਸ ਜਿਹਨੂੰ ਕਹਿੰਦੇ ਆ ਨਾ, ਇਹ ਉਹ ਚੀਜ਼ ਆ ਘਰ 'ਚ ਤੁਸੀਂ ਸਿਰਫ ਸ਼ੌਕ ਵਾਸਤੇ ਰੱਖ ਸਕਦੇ ਆ। ਇਹਦੇ ਕੋਲ ਤੁਸੀਂ ਕੋਈ ਪ੍ਰੋਪਰ ਵਰਕ ਨਹੀਂ ਕਰਵਾ ਸਕਦੇ, ਯਾਨੀ ਕੋਈ ਮਤਲਬ ਜਿਸ ਤਰ੍ਹਾਂ ਸਿਕਿਉਰਿਟੀ ਹੋ ਗਿਆ ਜਾਂ ਤੁਸੀਂ ਜਿੱਦਾਂ ਕੁੱਤੇ ਸਨੈਫਿੰਗ ਕਰਾਉਂਦੇ ਆ ਲੋਕ, ਸ਼ਿਕਾਰ ਖੇਲਦੇ, ਉਸ ਟਾਈਪ ਦੀ ਕੋਈ ਬਰੀਡ ਨਹੀਂ ਹੈਗੀ। ਬਹਰਹਾਲ ਖੂਬਸੂਰਤ ਹੈਗੀ ਹੈ। ਬਿਲਕੁਲ ਜੀ ਬਿਲਕੁਲ। ਤੇ ਆਕਾਸ਼ ਭਾਈ ਅੱਗੇ ਸਾਨੂੰ ਇਹ ਦੱਸੋ ਕਿ ਕਿੰਨੀ ਕੁ ਦੇਰ ਦੇ ਉੱਤੋਂ ਤੁਸੀਂ ਇਹਨੂੰ ਆਪਣਾ ਰੱਖ ਰਹੇ ਹੋ, ਇਹਦਾ ਸ਼ੌਕ ਕਰ ਰਹੇ ਹੋ ਪੁੱਡਲ ਦਾ? ਮੈਨੂੰ ਜੀ ਕੋਈ ਤਕਰੀਬਨ ਕੋਈ 25 ਕੁ ਮਹੀਨੇ ਹੋ ਚੱਲੇ ਨੇ ਮੇਰੇ ਕੋਲ ਨੇ, ਔਰ ਇਹ ਪਹਿਲੀ ਵਾਰੀ ਮਤਲਬ ਮੈਂ ਰੱਖੀ, ਇਹ ਤੋਂ ਪਹਿਲਾਂ ਮੈਂ ਵੱਡੇ ਕੁੱਤੇ ਹੀ ਰੱਖੇ ਆ, ਛੋਟੀ ਬਰੀਡ ਜਿਹੜੀ ਹੈ ਨਾ ਪਹਿਲੀ ਮੇਰੇ ਕੋਲ ਆਈ। ਤੇ ਇਹਦੀ ਕੋਈ ਖਾਸ ਵਜ੍ਹਾ ਫੈਮਿਲੀ 'ਚ ਕਿਸੇ ਨੂੰ ਪਸੰਦ ਸੀ ਜਾਂ ਤੁਸੀਂ ਆਪ ਮਾਈਂਡ ਸੈਟ ਆਪਣਾ ਤੁਹਾਡਾ ਇਹਨ ਤੇ ਆਇਆ? ਨਹੀਂ, ਇਹ ਘਰ ਵਾਲਿਆਂ ਨੂੰ ਬੇਸਿਕਲੀ ਪਸੰਦ ਸੀਗੀ, ਸਿਸਟਰ ਮੇਰੇ ਨੇ ਉਹਨਾਂ ਨੂੰ ਪਸੰਦ ਸੀਗੀ, ਤੇ ਖੂਬਸੂਰਤ ਲੱਗਦੇ ਜਾਨਵਰ। ਖੂਬਸੂਰਤੀ ਦੀ ਵਜ੍ਹਾ ਤੋਂ ਉਹਨਾਂ ਨੂੰ ਹਾਈ ਇਹਦੀ ਫੋਟੋ ਦਿਖਾਈ, ਕਹਿੰਦੇ ਨਹੀਂ ਜੀ ਇਹ ਕੁੱਤਾ ਚਾਹੀਦਾ ਹੀ, ਲਾਜ਼ਮੀ ਚਾਹੀਦਾ। ਤੇ ਬੜਿਆਂ ਔਖਿਆਂ ਹੋ ਕੇ ਇੱਕ ਲੱਭਿਆ ਤੇ ਫੀਮੇਲ। ਕਿੱਥੋਂ ਲਿਆ ਸੀ ਤੁਸੀਂ ਇਹ ਕੁੱਤਾ? ਇਹ ਇਸਲਾਮਾਬਾਦ ਕੋਈ ਨਾ ਬਿਲਕੁਲ ਬੈਕ ਜਿਹਾ ਕਰਕੇ ਹੀ ਸੀਗਾ, ਕੋਈ ਤਕਰੀਬਨ 2-3 ਘੰਟੇ ਇਸਲਾਮਾਬਾਦ ਜਾ ਕੇ ਤੇ ਉਹ ਲਭਾ ਕੇ ਉਹ ਫਿਰ ਨਾ ਇਹਨੂੰ ਮੈਂ ਲੈ ਕੇ ਆਂਦਾ। ਤੇ ਮਤਲਬ ਤੁਸੀਂ ਪਪੀ ਪਰਚੇਸ ਕੀਤਾ ਸੀਗਾ ਜਾਂ ਫਿਰ ਆਪਣਾ ਇਸੇ ਏਜ ਦੇ ਵਿੱਚ ਲਈ ਸੀ ਫੀਮੇਲ ਅਡਲਟ ਹੀ? ਇਹ ਤਕਰੀਬਨ ਕੋਈ 25 ਕੁ ਮਹੀਨੇ 25 ਕੁ ਦਿਨਾਂ ਦੀ ਸੀਗੀ ਜਦੋਂ ਮੈਂ ਲੈ ਕੇ ਆਂਦੀ ਸੀਗੀ, ਬਿਲਕੁਲ ਛੋਟੀ ਸੀਗੀ। ਔਰ ਉਸ ਟਾਈਮ ਵੀ ਇਹਨੂੰ ਹੈਂਡ ਦੇ ਨਾਲ ਮਤਲਬ ਆਪੀ ਇਹਨੂੰ ਫੀਡ ਕਰਵਾਉਣਾ ਪਿਆ, ਇਹਨੂੰ ਖੁਦ ਰੋਟੀ ਤੇ ਨਹੀਂ ਖਾਂਦੀ ਇਸ ਉਮਰ 'ਚ, ਸਿਰੀ ਲੈ ਕੇ ਇਹਨੂੰ ਖਵਾਉਂਦੇ ਰਹੇ ਹਾਂ ਅਸੀਂ। ਸਹੀ ਸਹੀ, ਯਾਨੀ ਕਿ ਤੁਸੀਂ ਇਹਨੂੰ ਛੋਟੇ ਹੁੰਦੇ ਦਾ ਤਿਆਰ ਕੀਤਾ, ਬੜੀ ਮਿਹਨਤ ਕੀਤੀ ਹੈ। ਹਾਂਜੀ ਬਿਲਕੁਲ। ਔਰ ਮਜ਼ਾ ਕਰਾਇਆ ਤੁਹਾਨੂੰ। ਮੈਂ ਤਾਂ ਕਹਿੰਦਾ ਯਕੀਨ ਕਰੋ, ਘਰ ਦੇ ਵਿੱਚ ਰੱਖਣ ਵਾਸਤੇ ਜਿਨ੍ਹਾਂ ਕੋ ਅੱਜ ਕੱਲ੍ਹ ਆਕਾਸ਼ ਭਾਈ ਛੋਟਾ ਮਤਲਬ ਘਰ ਨੇ, ਜਗ੍ਹਾ ਨਹੀਂ ਹੈ, ਇੱਕ ਟੌਏ ਬਰੀਡ ਦੇ ਵਿੱਚ ਮੈਂ ਤੇ ਕਹਿੰਦਾ ਕਿ ਵਾਕਈ ਵਰਕਿੰਗ ਵੀ ਹੈ ਵਾ, ਕਿਉਂਕਿ ਜਿਸ ਤਰ੍ਹਾਂ ਉਹ ਜਿੰਨਾ ਬੋਲ ਰਹੀ ਹੈ ਤੇ ਤੁਸੀਂ ਇਹਦੇ ਮਤਲਬ ਕੀ ਕਹਿੰਦੇ ਕਿ ਜਿਸ ਤਰ੍ਹਾਂ ਇਹ ਸ਼ੋਰ ਕਰ ਰਹੀ ਆ, ਯਾਨੀ ਹੁਣ ਬਗੈਰ ਬੰਦਾ ਐਂਟਰ ਹੋਇਆ ਵਾ, ਮੈਂ ਕਹਿੰਦਾ ਵੱਡਿਆਂ ਕੁੱਤੇ ਨਾਲੋਂ ਜ਼ਿਆਦਾ ਇਹ ਅਲਰਟ ਆ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਹ ਵੱਡੇ ਕੁੱਤਿਆਂ ਨਾਲੋਂ ਜ਼ਿਆਦਾ ਅਲਰਟ ਹੈ। ਵੱਡੇ ਕੁੱਤੇ ਜਿਹੜੇ ਉਹ ਫੇਰ ਵੀ ਸਮਝ ਜਾਂਦੇ ਆ, ਇਹਨੂੰ ਕੋਈ ਦੂਸਰਾ ਬੰਦਾ ਆ ਕੇ ਹੱਥ ਨਹੀਂ ਇਹਦੇ ਉੱਤੇ ਫੇਰ ਸਕਦਾ, ਨਾ ਹੀ ਬੂਹੇ ਤੋਂ ਅੰਦਰ ਆ ਸਕਦਾ। ਇਹਨੇ ਮਤਲਬ ਭੌਂਕਣਾ ਬਹੁਤ ਜ਼ਿਆਦਾ ਹੈ, ਸ਼ੋਰ ਬਹੁਤ ਜ਼ਿਆਦਾ ਫੇਰ ਇਹਦੇ ਲਾਗੇ ਕੋਈ ਹੱਥ ਕਰ ਦਿੰਦਾ ਤੇ ਹੱਥ ਨੂੰ ਵੱਢ ਵੀ ਦਿੰਦੀ। ਇਹਦੇ ਦੰਦ ਜਿਹੜੇ ਆ ਉਹ ਬਹੁਤ ਸ਼ਾਰਪ ਹੁੰਦੇ ਆ। ਤੇ ਬਾਕੀ ਆ ਕਿ ਘਰ ਵਾਲਿਆਂ ਨਾਲ ਬਹੁਤ ਜ਼ਿਆਦਾ ਫਰੈਂਡਲੀ ਹੁੰਦੀ ਏ। ਘਰ ਵਾਲਾ ਕੋਈ ਵੀ ਜੀ ਹੋਵੇ, ਬਹੁਤ ਹੀ ਜਿਸ ਤਰ੍ਹਾਂ ਬੱਚੇ ਕਹਿ ਲਓਗੇ ਤੁਸੀਂ, ਬੱਚੇ ਖੇਲਦੇ ਆ ਉਸ ਤਰ੍ਹਾਂ ਹੀ ਐਵੇਂ ਖੇਲਦੀ ਏ। ਹਰ ਵੇਲੇ ਇਹਨੇ ਭੁੜਕਣਾ ਟੱਪਣਾ, ਤੇ ਬੜੇ ਫਰੈਂਡਲੀ ਡੌਗ ਹੁੰਦੇ ਨੇ। ਘਰ ਵਾਸਤੇ ਮੇਰਾ ਖਿਆਲ ਹੈ ਕਿ ਸਾਰਿਆਂ ਤੋਂ ਵਧੀਆ ਬਰੀਡ, ਅਗਰ ਕਿਸੇ ਦਾ ਛੋਟਾ ਘਰ ਹੈ ਤੇ ਸਾਰਿਆਂ ਤੋਂ ਬਿਹਤਰ ਆਹੀ ਬਰੀਡ ਹੈ, ਮਤਲਬ ਛੋਟੀ ਬਰੀਡਾਂ 'ਚ। ਤੇ ਆਕਾਸ਼ ਭਾਈ ਸਾਨੂੰ ਇਹਦੇ ਵਿੱਚ ਇਹ ਦੱਸੋ ਕਿ ਵਾਕਈ ਤੁਹਾਡੀ ਗੱਲ ਸਹੀ ਆ, ਜਿਸ ਤਰ੍ਹਾਂ ਲੋਕ ਸਾਡੇ ਕੋਲ ਪੁਰਾਣੇ ਰਸ਼ੀਅਨ ਦੇਖਦੇ ਨੇ ਜਿਹਨਾਂ ਰੂਸੀ ਕੁੱਤੇ ਕਹਿੰਦੇ ਅਸੀਂ ਜੀ, ਬਾਲਾਂ ਦੀ ਵਜ੍ਹਾ ਨਾਲ ਇੰਨੀ ਮਾਲੂਮਾਤ ਸਾਨੂੰ ਉਹਦੀ ਹਿਸਟਰੀ ਨਹੀਂ ਹੈਗੀ, ਕਿਉਂਕਿ ਮੈਂ ਦੇਖਿਆ ਕਿ ਸਾਨੂੰ ਪ੍ਰੋਪਰ ਉਹ ਕੋਈ ਬਰੀਡ ਨਹੀਂ ਹੈ, ਕੋਈ ਸਾਨੂੰ ਕੋਈ ਕਿਸੇ ਚੀਜ਼ ਦਾ ਮਿਕਸਚਰ ਹੀ ਹੈਗਾ ਵਾ, ਪ੍ਰੋਪਰ ਉਹ ਰਸ਼ੀਅਨ ਬਰੀਡ ਤਾਂ ਨਹੀਂ ਹੈ। ਤੇ ਦੋਸਤੋ ਹੁਣ ਜਿਸ ਤਰ੍ਹਾਂ ਪੁੱਡਲ ਹੈਗੀ ਆ, ਅਗਰ ਕਿਸੇ ਦੋਸਤ ਨੇ ਪੁੱਡਲ ਰੱਖਣਾ ਹੋਵੇ ਤੇ ਇਹਦੀ ਐਵਰੇਜ ਮਾਰਕੀਟ ਪ੍ਰਾਈਸ ਰੇਟ ਦੇ ਮੁਤਲਕ ਤੁਹਾਨੂੰ ਕੋਈ ਮਾਲੂਮਾਤ ਹੈ? ਜਿਸ ਤਰ੍ਹਾਂ ਕਿ ਤੁਹਾਡੇ ਕੋਲ ਵੀ ਹੁਣ ਇਸ ਟਾਈਮ ਇਹਦੀ ਬਰੀਡ ਹੋਈ ਹੈ ਦੋਸਤੋ, ਵੀਡੀਓ ਤੁਹਾਨੂੰ ਬੱਚੇ ਵੀ ਉਹਦਾ ਚੈੱਕ ਕਰਵਾਉਣੇ ਆ, ਤੇ ਤੁਹਾਨੂੰ ਕੋਈ ਪਤਾ ਹੈਗਾ ਕਿ ਤੁਸੀਂ ਮਤਲਬ ਇਹ ਜਿਸ ਤਰ੍ਹਾਂ ਹੁਣ ਸਾਨੂੰ ਪਤਾ ਕਿ ਜਰਮਨ ਸ਼ੈਫਰਡ ਦਾ ਬੱਚਾ 35-40 ਹਜ਼ਾਰ ਰੁਪਏ ਦਾ ਵਾ, ਇਹਦਾ ਕੋਈ ਮਾਰਕੀਟ ਪ੍ਰਾਈਸ ਤੁਸੀਂ ਜ਼ਰਾ ਤੁਹਾਨੂੰ ਮਾਲੂਮਾਤ ਹੈ ਤੇ ਦੱਸਿਓ ਜ਼ਰਾ। ਇਹਦੀ ਮਾਰਕੀਟ ਪ੍ਰਾਈਸ ਉਸ ਤਰ੍ਹਾਂ ਦੇ ਵੈਸੇ ਮਤਲਬ ਕੋਈ ਜਿੱਥੋਂ ਮਰਜ਼ੀ ਲੈ ਲਵੇ, ਡਿਫਰੈਂਟ ਰੇਟ ਹੋ ਜਾਂਦੇ ਆ। ਹੁਣ ਇਸਲਾਮਾਬਾਦ ਤੋਂ ਮੈਂ ਜਦੋਂ ਖਰੀਦੀ ਸੀਗੀ ਉਦੋਂ ਮੈਨੂੰ ਮਿਲੀ ਸੀਗੀ 22,000 ਰੁਪਏ ਦੀ। ਤੇ ਇਸ ਤਰ੍ਹਾਂ ਮਤਲਬ ਏਰੀਆ ਦਾ ਥੋੜਾ ਜਿਹਾ ਡਿਫਰੈਂਸ ਪੈ ਜਾਂਦਾ, ਤੇ ਉਹ ਆਪਣੀ ਮਰਜ਼ੀ ਦੇ ਨਾਲ ਲੋਕ ਜਿਹੜੇ ਆ ਨਾ ਇਹਦੇ ਰੁਪਈਏ ਮੰਗ ਲੈਂਦੇ ਆ। ਯਾਨੀ ਸ਼ੌਕ ਦਾ ਕੋਈ ਮੁੱਲ ਨਹੀਂ, ਉਹ ਹਿਸਾਬ ਹੈਗਾ। ਜਿਹਨੂੰ ਇਹਦਾ ਪੁੱਡਲ ਦਾ ਸ਼ੌਕ ਆ ਉਹਨੇ ਇਹਦਾ 50,000 ਵੀ ਭਰ ਦੇਣਾ, ਤੇ ਜਿਹਨੂੰ ਨਹੀਂ ਸ਼ੌਕ ਉਹਨੇ 5,000 ਦੇ ਵੀ ਨਹੀਂ ਲੈਣੇ। ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਹੈ, ਬਿਲਕੁਲ ਸਹੀ ਕਹਿ ਰਹੇ ਹੋ। ਇਹ ਸ਼ੌਕ ਦਾ ਹੀ ਮੁੱਲ ਹੈ ਇਹਦਾ। ਤੇ ਜਿਹਨੂੰ ਪਸੰਦ ਆ ਜਾਵੇ, ਹੁਣ ਮੈਨੂੰ ਪਸੰਦ ਆਈ, ਮੈਂ ਫੌਰਨ ਇਹਦੇ ਪੈਸੇ ਦੇ ਦਿੱਤੇ। 25,000 ਉਹਨਾਂ ਨੇ ਮੰਗਿਆ ਤੇ 22,000 ਰੁਪਏ 'ਚ ਮੇਰੀ ਗੱਲ ਇਹਦੀ ਫਾਈਨਲ ਹੋ ਗਈ ਸੀ। ਤੁਸੀਂ ਇੱਥੋਂ ਫੈਸਲਾਬਾਦ ਰਵਾਨਾ ਹੋ ਗਏ ਇਸਲਾਮਾਬਾਦ? ਹਾਂਜੀ, ਇਸਲਾਮਾਬਾਦ ਲਈ ਮੈਂ ਰਵਾਨਾ ਹੋ ਗਿਆ। ਉੱਥੋਂ ਜਾ ਕੇ ਫੌਰੀ ਮੈਂ ਲੈ ਆਂਦੀ, ਸੇਮ ਡੇ ਮੈਂ ਵਾਪਸੀ ਮਤਲਬ ਆ ਗਿਆ ਮੈਂ ਲੈ ਕੇ ਇਹਨੂੰ। ਤੇ ਯਾਨੀ ਤੁਹਾਡੇ ਮੁਤਲਕ ਹੈਗਾ ਕਿ ਫੈਮਿਲੀ ਦੇ ਵਿੱਚ ਰੱਖਣ ਵਾਸਤੇ ਦੋਸਤੋ ਆਕਾਸ਼ ਭਾਈ ਵੀ ਕਰ ਰਹੇ ਨੇ, ਕਿਉਂਕਿ ਜਿਸ ਬੰਦੇ ਦਾ ਐਕਸਪੀਰੀਅੰਸ ਹੋਵੇ ਨਾ ਕਿਸੇ ਚੀਜ਼ ਦੇ ਨਾਲ, ਉਹਦੇ ਕੋਲ ਹਾਸਲ ਕਰਨਾ ਚਾਹੀਦਾ, ਉਹਦੀ ਮਾਲੂਮਾਤ ਦਰੁਸਤ ਹੁੰਦੀ ਹੈ। ਨਾ ਕਿ ਤੁਸੀਂ ਗੂਗਲ ਸਰਚ ਕਰੋ ਜਾਂ ਪੰਜਾਬੀ ਸ਼ੌਕ ਤੇ ਸਾਡੀਆਂ ਗੱਲਾਂ ਨੂੰ ਫੋਲੋ ਕਰੋ। ਮੈਂ ਸਿਰਫ ਉਹ ਗੱਲ ਕਰਦਾ ਜਿਹੜੀ ਮੇਰੇ ਤਜਰਬੇ 'ਚ ਗੁਜ਼ਰੀ ਹੋਵੇ। ਬਾਈ ਕੋ ਜਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ, ਇਹ ਵਾਕਈ ਨਾਲ ਤਜਰਬੇ ਤੇ ਗੁਜ਼ਰੀਆਂ ਨੇ, ਔਰ ਮੈਂ ਚੀਜ਼ ਹਲ ਫੇਰ ਬੋਲ ਰਹੀ ਹੈ, ਬਾਕੀ ਅੱਛੀ ਗੱਲ ਹੈਗੀ ਆ। ਦੂਸਰੀ ਗੱਲ ਇਹ ਦੱਸੋ ਕਿ ਫੈਮਿਲੀ ਦੇ ਵਿੱਚ ਜਿੱਦਾਂ ਤੁਸੀਂ ਦੱਸ ਰਹੇ ਤੁਸੀਂ ਰੱਖੀ ਆ, ਇਹ ਤੁਹਾਡੀਆਂ ਗੱਲਾਂ ਵੀ ਮੰਨਦੀ? ਜਿਸ ਤਰ੍ਹਾਂ ਜਰਮਨ ਸ਼ੈਫਰਡ ਨੂੰ ਕਹੇ ਕਿ ਬਾਈ ਉਧਰ ਬੈਠ ਜਾ, ਇੱਧਰ ਉੱਠ ਜਾ, ਇਹ ਹੋ ਜਾ, ਉਹ ਹੋ ਜਾ,
ਆ ਤੇ ਇਹ ਉਸ ਤਰ੍ਹਾਂ ਗੱਲਾਂ ਦੇ ਵਿੱਚ ਯਾਨੀ ਤੁਸੀਂ ਇਹਨੂੰ ਕਹਿੰਦੇ ਆ ਕਿ ਇਧਰ ਆਓ ਸੀਟ ਚਲੇ ਜਾਓ ਖਾਮੋਸ਼ ਹੋ ਜਾਓ ਉੱਪਰ ਨੀਚੇ ਗੱਲਾਂ ਪਤਾ ਸਾਰੀ ਸਮਝਦੀ ਹੈ? ਇਹ ਬਿਲਕੁਲ ਸਮਝਦੀ ਹੈ, ਇਹਨੂੰ ਜਿੱਥੇ ਕਹਿਣਾ ਉੱਥੇ ਹੀ ਇਹਨੇ ਬਹਿਣਾ ਹੈ, ਇਹਨੂੰ ਸਿੱਟ ਕਹਿਣਾ ਇਹਨੇ ਸਿੱਟ ਹੋਣਾ, ਇਹਨੂੰ ਡਾਊਨ ਕਹਿਣਾ ਹੈ ਤੇ ਇਹਨੇ ਬਿਲਕੁਲ ਲੰਮੇ ਪੈ ਜਾਣਾ। ਫਿਰ ਉਸ ਤੋਂ ਇਲਾਵਾ ਹੱਥ ਮਿਲਾਉਂਦੀ ਹੈ, ਇਹਨੂੰ ਹੈਂਡਸ਼ੇਕ ਦਾ ਪਤਾ ਹੈ ਕਿ ਹੱਥ ਮਿਲਾਣਾ ਮੈਂ ਤੇ ਮਤਲਬ ਸਮਝਦੇ ਨੇ ਗੱਲ ਨੂੰ। ਹਾਂਜੀ ਬਿਲਕੁਲ ਬੜਾ ਵਧੀਆ ਸਮਝਦੇ ਆ ਔਰ ਹਰ ਚੀਜ਼ ਨੂੰ ਕਰਦੇ ਵੀ ਨੇ। ਬਸ ਆਹ ਹੈ ਕਿ ਜਦੋਂ ਕੋਈ ਬਗਾਨਾ ਆ ਜਾਵੇ ਘਰ ਦੇ ਵਿੱਚ ਉਦੋਂ ਥੋੜਾ ਜਿਹਾ ਮਤਲਬ ਤੰਗ ਕਰਦੇ ਆ, ਇਸ ਤੋਂ ਇਲਾਵਾ ਹਰ ਗੱਲ ਮੰਨਦੇ ਆ। ਤੇ ਆਕਾਸ਼ ਭਾਈ ਤੁਸੀਂ ਹੁਣ ਆਪਣਾ ਇਹਨੇ ਸਾਨੂੰ ਬੱਚੇ ਦਿਖਾ ਸਕਦੇ ਆ ਜਿਹੜੇ ਤੁਹਾਡੇ ਆਪਣਾ ਇਹਨੇ ਡਿਲੀਵਰ ਕੀਤੇ ਨੇ? ਮੇਰਾ ਖਿਆਲ ਫਸਟ ਟਾਈਮ ਡਿਲੀਵਰ ਕੀਤੇ ਨੇ। ਹਾਂਜੀ ਫਸਟ ਟਾਈਮ ਇਹਦੀ ਹੋਈ ਆ ਡਿਲੀਵਰੀ। ਤੇ ਕਿੱਥੋਂ ਮੇਟ ਕਰਵਾਈ ਸੀ ਤੁਸੀਂ ਇਹ ਫੀਮੇਲ ਜਿਹੜੀ? ਲਾਹੌਰੋਂ ਮੇਟ ਕਰਵਾ ਕੇ ਆਇਆ, ਫੈਸਲਾਬਾਦ ਕਿਸੇ ਕੋਲ ਹੈ ਹੀ ਨਹੀਂ ਸੀਗਾ। ਬਿਲਕੁਲ ਗੱਲ ਤੁਹਾਡੀ ਸਹੀ। ਰੇਅਰ ਹੈਗੀ ਇਹਦੀ ਆਪਣਾ ਕੀ ਕਹਿੰਦੇ ਨੇ ਨਸਲ ਜਿਹੜੀ ਹੈਗੀ ਆ ਬਹੁਤ ਹੀ ਰੇਅਰ ਆ, ਬਹੁਤ ਘੱਟ ਹੈਗੀ ਆ, ਇਸ ਕਰਕੇ ਮੁਸ਼ਕਿਲ ਹੋਣੀ ਤੁਹਾਨੂੰ ਫੈਸਲਾਬਾਦ ਜਦੋਂ ਮੇਲ ਨਹੀਂ ਮਿਲਿਆ। ਨਹੀਂ ਮਿਲਿਆ ਮੈਨੂੰ, ਕਿਤੇ ਨਹੀਂ ਮਿਲਿਆ। ਮੈਂ ਤਕਰੀਬਨ ਕੋਈ 15 ਦਿਨ ਇਹਨੂੰ ਲੱਭਦਾ ਰਿਹਾ ਵਾਂ ਤੇ ਉਸ ਦੌਰਾਨ ਦੇ ਵਿੱਚ ਮੈਨੂੰ ਕਿਤੋਂ ਨਹੀਂ ਮਿਲਿਆ। ਮੈਂ ਹਰ ਜਗ੍ਹਾ ਤੇ ਜਿੱਥੇ ਜਿੱਥੇ ਤੱਕ ਮੈਂ ਹੋ ਸਕਦਾ ਸੀ ਮੈਂ ਲੱਭਿਆ ਇਹਨੂੰ। ਤੇ ਫੈਸਲਾਬਾਦ ਤੁਹਾਨੂੰ ਨਹੀਂ ਮਿਲਿਆ ਫਿਰ ਐਟਲੀਸਟ ਤੁਹਾਨੂੰ ਲਾਹੌਰ ਜਾਣਾ ਪਿਆ? ਲਾਹੌਰ 'ਚ ਸਿਰਫ ਇੱਕ ਹੀ ਸੀਗਾ ਔਰ ਉਹਦੇ ਕੋਲੋਂ ਮੈਂ ਜਾ ਕੇ ਫੌਰਨ ਮੇਟ ਜਾ ਕੇ ਫੌਰੀ ਮੈਂ ਕਰਵਾ ਲਿਆ, ਟਾਈਮ ਵੇਸਟ ਕੀਤੇ ਬਗੈਰ। ਚਲੋ ਅੱਛੀ ਗੱਲ ਹੈਗੀ, ਲਾਹੌਰ ਕਿਹੜਾ ਦੂਰ ਆਪਣੇ ਤੋਂ 2 ਘੰਟੇ ਦਾ ਰਸਤਾ ਹੈਗਾ, ਲਾਹੌਰੋਂ ਹਰ ਚੀਜ਼ ਹੀ ਲੱਭ ਜਾਂਦੀ ਹੈ। ਤੇ ਹੁਣ ਆਕਾਸ਼ ਭਾਈ ਤੁਸੀਂ ਸਾਨੂੰ ਸਾਡੀ ਰਿਕੁਐਸਟ ਆ ਕਿ ਤੁਸੀਂ ਵੀਡੀਓ ਚੱਕ ਕੇ ਦੋਸਤਾਂ ਨੂੰ ਬੱਚੇ ਦਿਖਾਓ, ਲਿਆ ਕੇ ਚੈੱਕ ਕਰਵਾਓ। ਤੁਸੀਂ ਆਪਣੇ ਹੱਥਾਂ ਨਾਲ ਹੀ ਦਿਖਾਣੇ ਜੇ ਕਿਉਂਕਿ ਤੁਹਾਨੂੰ ਪਤਾ ਫੀਮੇਲ ਜ਼ਰਾ ਹੈਗੀ ਥੋੜੀ ਜੀ ਐਗਰੈਸਿਵ ਟਾਈਪ ਹੈਗੀ ਹੈ ਤੇ ਬਹਰਾਲ ਬੱਚੇ ਦੇਂਦੇ ਇਹਨੇ ਦੋਸਤਾਂ ਨੂੰ ਦੇਖ ਕੇ ਪਤਾ ਚੱਲ ਜਾਣਾ। ਹੁਣ ਸਾਨੂੰ ਬੱਚੇ ਲਿਆ ਕੇ ਬਿਲਕੁਲ ਜੀ ਮੈਂ ਲਿਆ ਕੇ ਦਿਖਾਉਣਾ ਇਹਦੇ ਜੀ। ਤੇ ਦੋਸਤੋ ਆਕਾਸ਼ ਭਾਈ ਸਾਡੀ ਫਰਮਾਇਸ਼ ਤੇ ਸਾਡੀ ਰਿਕੁਐਸਟ ਤੇ ਲੈ ਕੇ ਆਏ ਨੇ ਬੱਚੇ ਤੇ ਇਹਨਾਂ ਕੋ ਪੁੱਛਦੇ ਆ। ਬੱਚੇ ਮੈਨੂੰ ਤੇ ਬਿਲਕੁਲ ਛੋਟੇ ਲੱਗ ਰਹੇ ਆ ਤੇ ਬਾਕੀ ਆਕਾਸ਼ ਭਾਈ ਕੋ ਪੁੱਛਦੇ ਆ ਕਿੰਨੀ ਏਜ ਹੋ ਗਈ ਇਹਨਾਂ ਦੀ, ਕਿੰਨੇ ਦਿਨਾਂ ਦੇ ਹੋ ਗਏ ਨੇ। ਤੇ ਆਕਾਸ਼ ਭਾਈ ਜਿਸ ਤਰ੍ਹਾਂ ਦੇਖ ਰਹੇ ਕਿ ਤੁਹਾਡੇ ਹੱਟ ਦੇ ਵਿੱਚ 3 ਬੱਚੇ ਨੇ ਤੇ ਦੱਸੋ ਸਭ ਤੋਂ ਪਹਿਲੇ ਇਹਨਾਂ ਦੀ ਏਜ ਕਿੰਨੇ ਦਿਨਾਂ ਦੇ ਹੋ ਗਏ ਆ ਤੇ ਫਿਰ ਦੱਸੋ ਮੇਲ ਕਿੰਨੇ ਤੇ ਫੀਮੇਲ ਕਿੰਨੇ? ਇਹਨਾਂ ਦੀ ਉਮਰ ਜੀ 20 ਦਿਨ ਹੋ ਗਈ ਹੈ ਔਰ 2 ਮੇਲ ਨੇ 1 ਫੀਮੇਲ ਹੈ। ਇਹ ਵਾਲੀ ਫੀਮੇਲ ਹੈ, ਇਹ ਜਰਾ ਥੋੜ੍ਹੀ, ਦਿਖਾਓ ਜਰਾ ਕੈਮਰਾਮੈਨ ਸਾਡਾ ਤਾਂ ਦਿਖਾ ਸਕੇ ਜਰਾ ক্লোਜ਼ ਕਰਕੇ। ਤੇ ਇਹ ਫੀਮੇਲ ਹੈ ਜੀ, ਜੀ ਜੀ ਇਹ ਦੇਖ ਸਕਦੇ ਹੋ ਜੀ ਮਾਸ਼ਾਅੱਲਾ। ਤੇ ਇਹ ਇਹਨਾਂ ਦੇ ਕਲਰ ਦੇ ਵਿੱਚ ਜਿਹੜੇ ਮਤਲਬ ਇਹ ਮਾਰਕ ਆਏ ਨੇ ਇਹ ਡੱਬ ਨੇ, ਇਹ ਯਾਨੀ ਇਸ ਬਰੀਡ ਦੇ ਅੰਦਰ ਹੁੰਦੇ ਆ? ਹਾਂਜੀ ਇਸ ਬਰੀਡ ਦੇ ਵਿੱਚ ਜਿਹੜੇ ਆ ਨਾ ਡੱਬ ਹੁੰਦੇ ਆ, ਕਿਉਂਕਿ ਜਦੋਂ ਮੈਂ ਲੈ ਕੇ ਆਂਦੀ ਸੀ ਉਦੋਂ ਵੀ ਇਸ ਫੀਮੇਲ ਨੂੰ ਵੀ ਡੱਬ ਸੀਗੇ, ਮਗਰ ਹੁਣ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਬਿਲਕੁਲ ਹੀ ਡਿਫਰੈਂਟ ਹੋ ਗਿਆ, ਡਿਫਰੈਂਟ ਹੋ ਗਿਆ, ਚੇਂਜ ਕਰ ਗਿਆ। ਇਹ ਵਾਈਟ ਹੋ ਗਿਆ ਕੰਨਾਂ ਤੋਂ ਹਲਕਾ ਹਲਕਾ ਬਲੈਕ ਹੈ। ਤੇ ਸੇਮ ਹੀ ਇਹਨਾਂ ਦਾ ਵੀ ਹੋਣਾ। ਇਹਨਾਂ ਦਾ ਫਾਦਰ ਜਿਹੜਾ ਸੀਗਾ ਪਿਓਰ ਵਾਈਟ ਸੀਗਾ ਔਰ ਇਹ ਫੀਮੇਲ ਜਿਹੜੀ ਇਹਦੇ ਤੁਸੀਂ ਦੇਖ ਚੁੱਕੇ ਹੋ ਹਾਂਜੀ ਵੀਡੀਓਜ਼ ਵਿੱਚ ਦੇਖ ਲਈ ਦੋਸਤਾਂ ਨੇ। ਤੇ ਇਸ ਤਰ੍ਹਾਂ ਹੀ ਇਹਨਾਂ ਦਾ ਕਲਰ ਜਿਹੜਾ ਥੋੜਾ ਜਿਹਾ ਜਦੋਂ ਅਡਲਟ ਹੋਣਗੇ ਕੋਈ 6-7 ਮਹੀਨਿਆਂ ਦਾ ਹੋਣਗੇ ਉਦੋਂ ਇਹਨਾਂ ਦਾ ਰੰਗ ਜਿਹੜਾ ਬਦਲ ਜਾਏਗਾ। ਤੇ ਯਾਨੀ ਇਹ ਕੋਟ ਕਲਰ ਜਿਹੜਾ ਹੈਗਾ ਵਾ ਆਪਣਾ ਜਿਸ ਤਰ੍ਹਾਂ ਜਰਮਨ ਸ਼ੈਫਰਡ ਹੈ ਆਪਣੀ ਲਾਈਫ 'ਚ 4 ਦਫਾ ਕੋਟ ਚੇਂਜ ਕਰਦਾ ਵਾ, ਇਹ ਵੀ ਆਪਣੀ ਜ਼ਾਹਰੀ ਗੱਲ ਆ ਜ਼ਿੰਦਗੀ ਦੇ ਵਿੱਚ ਬਾਲ ਆਪਣੇ ਗਿਰਾਂਦੇ ਲਿਆਂਦੇ ਹੋਣੇ ਦੁਬਾਰਾ ਫਿਰ? ਹਾਂਜੀ ਬਿਲਕੁਲ ਇਹ ਲੈ ਕੇ ਆਂਦੇ ਆ ਔਰ 6 ਮਹੀਨੇ ਦੇ ਵਿੱਚ ਜਿਹੜੇ ਆ ਇਹਨਾਂ ਦੇ ਸਾਰੇ ਬਾਲ ਜਿਹੜਾ ਪੁਰਾਣਾ ਸ਼ੇਡ ਹੈ ਉਹ ਖਤਮ ਹੋ ਜਾਂਦਾ, ਫਿਰ ਇਹਨਾਂ 'ਚ ਅਡਲਟ ਵਾਲਾ ਸ਼ੇਡ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ ਔਰ ਉਸ ਤੋਂ ਬਾਅਦ ਉਹ ਹੀ ਰਹਿੰਦਾ। ਤੇ ਦੂਸਰੇ ਬੱਚੇ ਵੀ ਦਿਖਾਓ ਦੋਸਤਾਂ ਨੂੰ ਜ਼ਰਾ ਕਿੰਨੇ ਮੇਲ ਤੇ ਇੱਕ ਫੀਮੇਲ ਤੁਸੀਂ ਦਿਖਾਈ, 2 ਮੇਲ ਨੇ? ਹਾਂਜੀ 2 ਮੇਲ ਨੇ, ਬਹੁਤ ਹੀ ਪਿਆਰਾ ਵਾਈਟ ਕਲਰ 6 ਮੇਲ ਔਰ ਇੱਕ ਇਹ ਵਾਲਾ ਮੇਲ ਜੇ, ਇਹ ਦੋਵੇਂ ਮੇਲ ਜੇ, ਇਹ ਦੇਖ ਸਕਦੇ ਹੋ ਕਲਰ ਇਹਨਾਂ ਦਾ। ਇੱਕ ਵਾਈਟ ਤੇ ਇੱਕ ਬ੍ਰਾਊਨ ਦੇ ਵਿੱਚ ਮੇਲ। ਤੇ ਕਿੰਨੇ ਦਿਨ ਦੇ ਹੋ ਗਏ ਨੇ ਭਲਾ ਬੱਚੇ? ਇਹ 20 ਦਿਨਾਂ ਦੇ ਹੋ ਗਏ ਆ ਜੀ। 20 ਦਿਨਾਂ ਦੇ। ਇਹਨਾਂ ਦੀ ਅੱਖਾਂ ਖੋਲ ਲੀਆਂ ਇਹਨਾਂ ਨੇ ਦਿਖਾਇਆ ਜ਼ਰਾ? ਅੱਖਾਂ ਖੋਲਦੇ ਆ ਕਦੀ ਕਦੀ, ਬਾਕੀ ਹੁਣ ਇਸ ਟਾਈਮ ਬਰਾਲੇ ਜਿਸ ਤਰ੍ਹਾਂ ਬੱਚੇ ਛੋਟੇ ਨੇ ਇਹਨਾਂ ਦੀ ਗਰੋਥ ਵੀ ਜ਼ਾਹਰੀ ਗੱਲ ਉਸ ਹਿਸਾਬ ਨਾਲ ਹੋਣੀ ਹੈ। ਕਿਹੜਾ ਕੋਈ ਜਰਮਨ ਸ਼ੈਫਰਡ ਦੇ ਬੱਚੇ ਜਿਹੜੇ 15-17 ਦਿਨਾਂ ਦੇ? ਬਿਲਕੁਲ ਜੀ ਬਿਲਕੁਲ, ਇਹ ਤਕਰੀਬਨ ਮਹੀਨੇ ਦੇ ਰਹਿ ਕੇ ਵੀ ਏਡੇ ਕੋਈ ਰਹਿੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਮਹੀਨੇ ਦਾ ਹੋ ਜਾਣਾ, ਫਿਰ ਵੀ ਛੋਟੇ ਜਿਹੇ ਹੀ ਲੱਗਦੇ, ਏਡੇ ਵੱਡੇ ਨਹੀਂ ਲੱਗਦੇ ਆ। ਵੈਸੇ ਜਿਸ ਤਰ੍ਹਾਂ ਫੀਮੇਲ ਦੇਖ ਰਹੇ ਆ ਦੀ ਨਾਰਮਲ ਕਿੰਨੀ ਹਾਈਟ ਹੋਏਗੀ? ਮੈਂ ਕੱਲ ਕੋਈ 16-17 ਇੰਚ 15-16 ਇੰਚ ਹਾਈਟ ਦਾ ਤੇ ਕੋਈ ਮਤਲਬ ਹੈ ਏਡੀ ਕੋਈ ਰਹਿੰਦੀ ਏ, ਇਸ ਤੋਂ ਵੱਧ ਜਿਹੜੀ ਹੈ ਨਾ ਪੂਡਲ ਇਸ ਤੋਂ ਵੱਡੀ ਹਾਈਟ ਦਾ ਹੋ ਨਹੀਂ ਸਕਦਾ। ਹੋ ਨਹੀਂ ਸਕਦਾ ਔਰ ਖੂਬਸੂਰਤ ਚੀਜ਼ ਹੈ ਜੀ। ਤੇ ਇਹ ਹੁਣ ਤੁਸੀਂ ਬੱਚੇ ਜਿਹੜੇ ਰੱਖੇ ਨੇ ਤੇ ਇਹ ਤੁਹਾਡਾ ਕੀ ਜ਼ੇਨ ਆ, ਤੁਸੀਂ ਮਤਲਬ ਇਹਨੂੰ ਸੇਲ ਆਊਟ ਕਰਨਾ ਚਾਹੁੰਦੇ ਆ ਕਿ ਆਪਣੀ ਮਤਲਬ ਸ਼ੌਕ ਵਾਸਤੇ ਤੁਸੀਂ ਪਾਲਦੇ ਆ, ਗਿਫਟ ਕਰਦੇ ਆ, ਕਿਸ ਤਰ੍ਹਾਂ ਮਤਲਬ? ਮੈਂ ਇਹਨਾਂ ਨੂੰ ਫਿਲਹਾਲ ਤੇ ਮਤਲਬ ਕਿਉਂਕਿ ਇਸ ਚੀਜ਼ ਦਾ ਸਾਰਿਆਂ ਨੂੰ ਹੀ ਇਲਮ ਹੈ ਕਿ ਜਦੋਂ ਸ਼ੌਕ ਕੀਤਾ ਹੋਵੇ ਤੇ ਫੀਮੇਲ ਜਿਹੜੀ ਉਹ ਵੀ ਆਪਣੇ ਉੱਤੇ ਪੈਸੇ ਮੰਗਦੀ ਏ, ਬਥੇਰਾ ਕੁਝ ਇਹਨਾਂ ਦੇ ਵਾਸਤੇ ਕਰਨਾ ਪੈਂਦਾ ਤੇ ਉਹ ਫੂਡ ਵਗੈਰਾ ਇਹ ਉਹ ਕਾਫੀ ਜ਼ਿਆਦਾ ਐਕਸਪੈਂਡੀਚਰਸ ਬਣ ਜਾਂਦੇ ਆ ਤੇ ਗਿਫਟ ਦਾ ਤੇ ਹਾਲੇ ਕੋਈ ਨਹੀਂ ਗਾ ਜ਼ੇਨ ਹੈ ਤੇ ਇਹਨਾਂ ਅੱਛੀ ਗੱਲ ਆ ਔਰ ਫ੍ਰੀ ਦੀ ਚੀਜ਼ ਦੀ ਕੋਈ ਕਦਰ ਵੀ ਨਹੀਂ ਕਰਦਾ। ਬਿਲਕੁਲ ਮੈਂ ਕਿਉਂਕਿ ਖੁਦ ਬਚਪਨ ਦੇ ਵਿੱਚ ਬੜਾ ਸ਼ੌਕ ਹੁੰਦਾ ਸੀਗਾ ਤੇ ਅਸੀਂ ਲੈ ਆਈਦੇ ਹੁੰਦੇ ਸੀਗੇ ਤੇ ਉਹ 1-2 ਦਿਨਾਂ ਬਾਅਦ ਅਸੀਂ ਵਾਪਸ ਛੱਡ ਆਈਦੇ ਸੀਗੇ, ਉਹਨਾਂ ਦੀ ਨਾ ਕੋਈ ਕਦਰ ਨਹੀਂ ਰਹਿੰਦੀ। ਤੇ ਜਦੋਂ ਦਾ ਮਤਲਬ ਪੈਸਿਆਂ ਦਾ ਸ਼ੌਕ ਸਹੀ ਫਿਰ ਨਾ ਇੱਕ ਇਨਸਾਨ ਨੂੰ ਹੁੰਦਾ ਹੈ ਕਿ ਮੈਂ ਇਹਦੇ ਉੱਤੇ ਕੁਝ ਲਗਾਇਆ ਤੇ ਇਹਨੂੰ ਮੈਂ ਪਾਲਣਾ, ਲਾਜ਼ਮੀ ਪਾਲਣਾ। ਔਰ ਵੈਸੇ ਵੀ ਅਖਰਾਜਾਤ ਨੇ, ਮੈਂ ਤੇ ਦੋਸਤਾਂ ਨੂੰ ਗੱਲ ਕਹਿਣਾ ਕਿ ਦੋਸਤੋ ਤੁਸੀਂ ਸੇਲ ਨਹੀਂ ਵੀ ਕਰਦੇ, ਮਤਲਬ ਤੁਹਾਡਾ ਨਹੀਂ ਜ਼ੇਨ ਹੁੰਦਾ ਕਿ ਤੁਸੀਂ ਯਾਰ ਸੇਲ ਕਰੋ ਤੇ ਖਰਚਾ ਕਰੋ,
ਮੈਂ ਤੇ ਕਹਿੰਦਾ ਕਿ ਤੁਸੀਂ ਅਗਰ ਇਹਨਾਂ ਨੂੰ ਸੇਲ ਕਰਕੇ ਇਹਦੇ ਬੱਚਿਆਂ ਨੂੰ ਤੁਸੀਂ ਆਕਾਸ਼ ਭਾਈ ਇਹਨਾਂ ਦੇ ਪੈਸੇ ਇਹਨਾਂ ਦੇ ਲਗਾ ਦਿਓ ਨਾ। ਮਸਲਨ ਤੁਸੀਂ ਕਹਿੰਦੇ ਹੋ ਕਿ ਯਾਰ ਮੇਰਾ ਇਹ ਬਿਜ਼ਨਸ ਨਹੀਂ ਹੈਗਾ, ਦੇਖੋ ਅਸੀਂ ਤੇ ਪ੍ਰੋਫੈਸ਼ਨਲ ਬੰਦੇ ਆ, ਤੁਹਾਡਾ ਪ੍ਰੋਫੈਸ਼ਨ ਨਹੀਂ ਹੈਗਾ। ਤੁਸੀਂ ਹੁਣ ਕਹਿੰਦੇ ਆ ਕਿ ਨਹੀਂ ਯਾਰ ਅਸੀਂ ਇਹਦਾ ਬਿਜ਼ਨਸ ਨਹੀਂ ਕਰਨਾ ਚਾਹੁੰਦੇ, ਮਗਰ ਹਲੇ ਦੇਖੋ ਤੁਸੀਂ ਹੁਣ 2 ਬੱਚੇ 3 ਸੇਲ ਕਰੋ, ਇਹਨਾਂ ਦਾ ਅੱਛਾ ਕੇਜ ਬਣਾ ਲਓ, ਇਹਨਾਂ ਵਾਸਤੇ ਤੁਸੀਂ 에ਅਰ ਕੰਡੀਸ਼ਨ ਦਾ ਇੰਤਜ਼ਾਮ ਕਰ ਲਓ, ਤੇ ਯਾਨੀ ਮਤਲਬ ਇਹਨਾਂ ਦੀ ਸਹੂਲਤਾਂ ਵਾਸਤੇ ਤੁਸੀਂ ਹੋਰ ਨਾ ਕੁਝ ਕਰੋ, ਤੁਸੀਂ ਇਹਨਾਂ ਦਾ ਡੌਗ ਫੂਡ ਲੈ ਕੇ ਰੱਖ ਲਓ। ਬਿਲਕੁਲ ਬਿਲकुल ਸਹੀ ਕਹਿ ਰਹੇ ਹੋ ਤੁਸੀਂ। ਔਰ ਮੈਂ ਇਹਨਾਂ ਵਾਸਤੇ ਜਿਹੜੀ ਹੈ ਨਾ ਜਗ੍ਹਾ, ਮੇਰਾ ਪਲਾਨ ਹੈ ਕਿ ਮੈਂ ਇਹਨਾਂ ਵਾਸਤੇ ਬੜਾ ਬਿਹਤਰੀਨ ਜਿਹਾ ਕਰਕੇ ਕੇਜ ਬਣਾਵਾਂ, ਤੇ ਮੇਰਾ ਪਲਾਨ ਵੀ ਆ ਹੀ ਹੈ ਕਿ ਇਹਨਾਂ ਨੂੰ ਮੈਂ ਸੇਲ ਕਰਕੇ ਵਧੀਆ ਹੀ ਹੈ ਇਹਨਾਂ ਵਾਸਤੇ ਜਿਹੜਾ ਨਾ ਕੇਜ ਬਣਾਉਣਾ। ਕੋਈ ਮੁਸ਼ਕਲ ਨਹੀਂ, ਤੇ ਫੈਮਿਲੀ ਨੂੰ ਵੀ ਕਿਸੇ ਨੂੰ ਕੋਈ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ। ਤੇ ਇਹਨਾਂ ਨੂੰ ਸੇਲ ਆਊਟ ਕਰਕੇ ਮੈਂ ਇਹਦਾ ਕੇਜ ਹੀ ਬਣਾਉਣਾ ਹੈ। ਇਸ ਤੋਂ ਇਲਾਵਾ ਮਤਲਬ ਹੋਰ ਕੋਈ ਫੂਡ ਵਗੈਰਾ ਜਿਹੜਾ ਉਹ ਤੇ ਆਫ ਕੋਰਸ ਇਹਨਾਂ ਦਾ ਕਰੀਦਾ, ਔਰ ਡੌਗ ਫੂਡ ਹੀ ਖਾ ਰਹੀ ਹੈ ਇਸ ਟਾਈਮ ਫੀਮੇਲ। ਜ਼ਾਹਰੀ ਬਾਤ ਆ, ਫਿਰ ਹੁਣ ਅਖਰਾਜਾਤ ਨੇ, ਡੌਗ ਫੂਡ ਤੁਹਾਨੂੰ ਪਤਾ ਦਿਨ ਬ ਦਿਨ ਡਾਲਰ ਦੇ ਰੇਟ ਨਾਲ ਦੋਸਤੋ ਮਹਿੰਗੇ ਹੋ ਰਹੇ ਨੇ। ਤੇ ਆਕਾਸ਼ ਭਾਈ ਬੜਾ ਹੀ ਮਜ਼ਾ ਆਇਆ ਅੱਜ ਦੀ ਵੀਡੀਓ ਕਰਨ ਦਾ ਤੁਹਾਡੇ ਨਾਲ, ਔਰ ਸਾਡੀ ਚੈਨਲ ਤੇ ਟੌਏ ਬਰੀਡ ਦੀ ਪਹਿਲੀ ਵੀਡੀਓ ਹੈਗੀ ਹੈ, ਤੇ ਤੁਸੀਂ ਸਾਡੇ ਸਬਸਕ੍ਰਾਈਬਰ ਵੀ ਹੋ, ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਤੁਸੀਂ ਸਾਨੂੰ ਆਪਣਾ ਬੁਲਵਾਇਆ, ਅੱਛਾ ਮਤਲਬ ਸਾਨੂੰ ਟਾਈਮ ਦਿੱਤਾ, ਖਾਣਾ ਛਾਣਾ ਖਾਦਾ ਦੋਸਤੋ, ਤੇ ਬੜਾ ਮਜ਼ਾ ਆਇਆ। ਤੁਸੀਂ ਇਹਨਾਂ ਦੀ ਇੱਕ ਹੋਰ ਵੀਡੀਓਜ਼ ਵੀ ਵੇਖੀ ਹੋਣੀ ਹੈ ਜਰਮਨ ਸ਼ੈਫਰਡ ਦੇ ਮੁਤਲਕ, ਜਿਹੜੀ ਪਹਿਲੇ ਇਹਨਾਂ ਨੇ ਬਣਾਈ ਸੀ ਅਸੀਂ ਇਹਨਾਂ ਦੇ ਨਾਲ, ਤੇ ਉਹਦਾ ਵੀ ਸਾਨੂੰ ਬੜਾ ਮਜ਼ਾ ਆਇਆ ਦੋਸਤੋ। ਅੱਛੀ ਚੀਜ਼ ਕਰ ਰਹੇ ਨੇ, ਅੱਛਾ ਸ਼ੌਕ ਕਰ ਰਹੇ ਨੇ। ਸਾਡੀਆਂ ਤੇ ਦੁਆਵਾਂ ਨੇ ਜਨਾਬ, ਸਾਡੇ ਪੰਜਾਬੀ ਸ਼ੌਕ ਚੈਨਲ ਦੀ ਤਰਫੋਂ ਤੁਹਾਨੂੰ ਫੁੱਲ ਸਪੋਰਟ ਹੈ ਜਨਾਬ। ਕਿਸੇ ਕਿਸਮ ਦੀ ਵੀ ਤੁਹਾਨੂੰ ਚਾਹੀਦੀ ਹੈ ਹੈਲਪ ਚਾਹੀਦੀ ਹੋਵੇ ਦੋਸਤੋ, ਤੇ ਅਸੀਂ ਹਾਜ਼ਰ ਹਾਂ ਤੁਹਾਡੇ ਵਾਸਤੇ 24 ਆਵਰਸ। ਤੇ ਦੋਸਤੋ ਇਜਾਜ਼ਤ ਦਿਓ, ਬੱਚਿਆਂ ਨੂੰ ਸਰਦੀ ਲੱਗ ਰਹੀ ਹੈ, ਇਹਨਾਂ ਨੂੰ ਅਸੀਂ ਆਕਾਸ਼ ਭਾਈ ਨੂੰ ਕਹਾਂਗੇ ਅੰਦਰ ਛੱਡ ਕੇ ਆਣ, ਤੇ ਵੀਡੀਓ ਦਾ ਇਖਤਤਾਮ ਕਰਦੇ ਹਾਂ। ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।